न्यू नालागढ़ दे विच न्यू सैंचुरी होम दे विच नशा मुक्ति केंद्र च खड़े आ। साडे नाल है साडे 23 सालां दे पिंड धगूड़ मिसेवाल तो साडे गगन जी जिहड़े कि किसी ना किसी गलत संगत का शिकार होके फस गए सी चिट्टे दे विच। ते मैं अज इन्हां तो तुहाडे रूबरू करांदा है ते जानना चाहता है तुसीं इत्थे गगन जी किन्ने चिर तो इत्थे हो? 2 महीने 2 महीने हो गए। तुसीं किन्ने चिर दवाई खाधी इत्थे? मैं 6-7 दिन 6-7 दिन दवाई तो बाद इन्होंने हुण तुसीं बिल्कुल छड्ड चुके हो। हाँ जी। उस तो बाद एक्सरसाइज हाँ जी। तुसीं की कहना चाहते हो साडे इलाके दे साडे हिंदुस्तान दे बच्चों नूं कि किवें तुसीं नशे च फसे कि वो किवें इस नशे तो दूर रह सकदे? थोड़ा जिहा उन्हां नूं संदेश की देना चाहते हो तुसीं? जिद्दां मैं पहला स्कूल च पढ़दा सीगा मेरी बड़िया ना जारी पै गई पहले ही। अच्छा। हाँ जी। ਉਹਦੇ ਬਾਅਦ ਜਿੱਦਾਂ ਉਹ ਨਸ਼ਾ ਕਰਦੇ ਸੀਗੇ ਮੈਂ ਦੇਖਦਾ ਸੀਗਾ ਪਹਿਲਾਂ ਮੈਂ ਕਰਦਾ ਨਹੀਂ ਤਾਂ ਦੇਖਦਾ ਸੀਗਾ ਫਿਰ ਹੌਲੀ ਹੌਲੀ ਆਪਣੇ ਦਿਲ 'ਚ ਹੀ ਹੋਇਆ ਵੀ ਕਰਕੇ ਦੇਖਦੇ ਆ ਇਹ ਵੀ ਕਰਦੇ ਆ ਇੱਕ ਵਾਰੀ ਛੋਟੇ ਨਸ਼ੇ ਤੋਂ ਪਹਿਲਾਂ ਫਿਰ ਵੀ ਬੜਾ ਵੀ ਕਰਕੇ ਦੇਖਦੇ? ਹਾਂਜੀ ਪਹਿਲਾਂ ਡਰਿੰਕ ਕਰਦਾ ਸੀਗਾ। ਅੱਛਾ। ਫਿਰ ਮੈਂ ਡਰਿੰਕ ਕਰਨ ਲੱਗ ਗਿਆ ਜਿੱਦਾਂ। ਠੀਕ ਹੈ। ਫਿਰ ਉਹਦੇ ਬਾਅਦ ਜਿੱਦਾਂ ਬੜਿਆਂ ਨਾਲ ਜਾਰੀ ਸੀਗੀ ਉਹ ਕਹਿੰਦੇ ਵੀ ਹੋਰ ਵਧੀਆ ਚੀਜ਼ ਲੈ ਕੇ ਆਣੀ। ਫਿਰ ਉਹਨਾਂ ਨੇ ਚਿੱਟਾ ਜਿੱਦਾਂ ਪੀਂਦੇ ਸੀਗੇ ਪਹਿਲਾਂ ਤਾਂ ਮੈਂ ਪੀਤਾ ਨਹੀਂ ਹੈ। ਮੈਂ ਕਿਹਾ ਥੋੜਾ ਚੈੱਕ ਕਰਨਾ ਵੀ ਮੈਂ ਕਿਹੜਾ ਪੀਣਾ ਇਹ ਪੱਕਾ ਲੱਗਣਾ ਨਹੀਂ ਹੈ। ਠੀਕ ਹੈ। ਜਦੋਂ ਮੈਂ ਚਿੱਟਾ ਲਾਇਆ ਮੈਂ ਕਿਹਾ ਇਹਦਾ ਵੀ ਸਭ ਤੋਂ ਵਧੀਆ ਚੀਜ਼ ਹੈ ਵੀ ਹੋਰ ਨਸ਼ਾ ਕਰਨਾ ਵੀ ਛੇਤੀ ਲੱਗ ਜਾਂਦਾ ਨਾਲੇ ਨਾ ਕਿਸੇ ਨੂੰ ਪਤਾ ਲੱਗਣਾ ਜਿੱਦਾਂ ਸਮੈਲ ਆ ਜਾਂਦੀ ਡਰਿੰਕ ਦੀ ਬੇਦਾ ਕਿਸੇ ਨੂੰ ਪਤਾ ਹੀ ਨਹੀਂ ਲੱਗਣਾ ਹੈਗਾ। ਉਹ ਹੌਲੀ ਹੌਲੀ ਜਿੱਦਾਂ 3-4 ਦਿਨ ਲਾਇਆ ਫਿਰ ਉਹਦੇ ਬਾਅਦ ਆਦਤ ਹੀ ਪੈ ਗਈ ਮਤਲਬ ਮਜਬੂਰੀ ਬਣ ਗਈ ਵੀ ਜਿੱਦਾਂ ਵੀ ਕੰਮ ਖਰਾਬ ਹੋ ਗਿਆ ਵੀ ਪੈਸੇ ਪੂਏ ਘਰਦਿਆਂ ਦੇ ਜ਼ਿਆਦਾ ਲੈਣ ਲੱਗ ਗਿਆ। ਠੀਕ ਹੈ। ਜ਼ਿਆਦਾ ਲੈਣ ਲੱਗ ਗਿਆ ਉਹਦੇ ਬਾਅਦ ਘਰਦਿਆਂ ਨੂੰ ਜਿੱਦਾਂ ਸ਼ੱਕ ਹੋਣ ਲੱਗ ਗਿਆ ਵੀ ਜ਼ਿਆਦਾ ਪੈਸੇ ਖਰਚਣ ਲੱਗ ਗਿਆ। ਠੀਕ ਹੈ। ਫਿਰ ਉਹਦੇ ਬਾਅਦ ਘਰਦਿਆਂ ਨੇ ਪੈਸੇ ਦੇਣੇ ਵੀ ਘਟਾਤੇ। ਫਿਰ ਉਹਦੇ ਬਾਅਦ ਜਿੱਦਾਂ ਬੰਦਾ ਫਿਰ ਚੋਰੀ ਕਦੀ ਕੇਸ ਤੇ ਪੈਸੇ ਲੈ ਲਏ ਟੋਪੀਆਂ ਪਾਤੀਆਂ ਵਿਆਹ ਚੀਜ਼ ਲੈਂਦੇ ਏਦਾਂ ਚੋਰੀਆਂ ਭਰ ਜਾਂਦਾ। ਉਹਦੇ ਬਾਅਦ ਏਦਾਂ ਹੀ ਓਵਰਆਲ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬੱਚਿਆਂ ਨੂੰ ਕਿ ਇਸ ਤੋਂ ਕਿੱਦਾਂ ਬਚਿਆ ਜਾ ਸਕਦਾ? ਇਹ ਤੋਂ ਏਦਾਂ ਹੀ ਹੈ ਜੀ ਵੀ ਜ਼ਿਆਦਾ ਬੰਦਾ ਪੜ੍ਹਾਈ ਵੱਲ ਲੱਗ ਜਾਵੇ। ਹਾਂ। ਜ਼ਿਆਦਾ ਕੋਈ ਬੇਸ ਹੋਗਾ ਬੰਦੇ ਦਾ ਵੀ ਨਾ ਬਣਨਾ ਜਾਂ ਫਿਰ ਤੁਸੀਂ ਚਾਹੁੰਦੇ ਹੋ ਬੱਚਿਆਂ ਨੂੰ ਦੱਸਣਾ ਕਿ ਉਸ ਸੰਗਤ ਤੋਂ ਬਚਿਆ ਜਾਵੇ ਜਿਹੜੀ ਸੰਗਤ? ਹਾਂਜੀ ਹਾਂਜੀ ਆਪਣੇ ਵੱਡਿਆਂ ਦਾ ਜਿਹੜੇ ਵੱਡੇ ਨਸ਼ਾ ਤਾਂ ਪਹਿਲਾਂ ਵੱਡਾ ਹੀ ਕਰਾਉਂਦਾ ਹੁੰਦਾ ਕਿਉਂਕਿ ਆਪ ਸਾਨੂੰ ਬੜੀ ਗੱਲ ਹੈ। ਦੇਖੋ ਕਿ ਵੱਡੇ ਹੀ ਬੱਚਿਆਂ ਨੂੰ ਵਾਸਤਾ ਦਿੰਦੇ ਆ ਕਿ ਵੱਡੇ ਸਾਡੇ ਜਿਹੜੇ ਬਜ਼ੁਰਗ ਹੈ ਜਾਂ ਵੱਡੇ ਭਾਈ ਆ ਉਹ ਬੱਚਿਆਂ ਨੂੰ ਇਸ ਚੀਜ਼ ਦੀ ਸ਼ਹਿ ਨਾ ਦਿਓ ਕਿ ਇਹ ਚੀਜ਼ ਹੈ ਇਹ ਵਧੀਆ ਚੀਜ਼ ਹੈ ਖਾ ਕੇ ਦੇਖ ਕਿਉਂਕਿ ਉਸ ਤੋਂ ਬੱਚੇ ਦਾ ਹੌਸਲਾ ਵੱਧ ਜਾਂਦਾ। ਇਹ ਸਾਡੇ ਗਗਨ ਜੀ ਦਾ ਕਹਿਣਾ ਹੈ। ਤੇ ਤੁਸੀਂ ਕੀ ਚਾਹੁੰਦੇ ਹੋ ਜਦੋਂ ਤੁਸੀਂ ਇੱਥੇ ਆਏ ਉਸ ਤੋਂ ਜਸਟ ਪਹਿਲੇ ਤੁਹਾਡੀ ਕੀ ਹਾਲਾਤ ਸੀ ਕਿ ਅੱਜ ਤੁਸੀਂ ਕਿਵੇਂ ਰਿਲੈਕਸ ਹੋ? ਹਾਲਾਤ ਪਹਿਲਾਂ ਆਪਣੇ ਆਪ ਹੀ ਸਰੀਰ ਨੂੰ ਲੱਗਣ ਲੱਗ ਗਿਆ ਬਸ ਹੋਊਗੀ ਵੀ ਬਈ ਨਸ਼ਾ ਕਈ ਵਾਰ ਹੋਣਾ ਨਹੀਂ ਜੇ ਕਿਸੇ ਨੂੰ ਫੋਨ ਕਈ ਵਾਰ ਪੈਸੇ ਨਹੀਂ ਹੋਣੇ ਅਗਲੇ ਨੇ ਕਹਿਣਾ ਪੈਸੇ ਲੈ ਕੇ ਆ ਮਤਲਬ ਮਿਹਨਤਾਂ ਤੱਕ ਵੀ ਕੰਮ ਹੋ ਗਿਆ ਪਤਾ ਵੀ ਦੂਏ ਬੰਦੇ ਦੀ ਜਿਹਦੀ ਨਹੀਂ ਵੀ ਮਿਹਨਤਾਂ ਕਰਨੀ ਤੇ ਉਹਦੀ ਵੀ ਮਿਹਨਤਾਂ ਕਰਨੀ ਪੈਂਦੀ ਆ ਜਾ ਯਾਰ। ਸਮਾਜ ਦੇ ਵਿੱਚ ਕੀ ਰੈਪੂਟੇਸ਼ਨ ਦਾ ਕੀ ਬਣ ਜਾਂਦਾ ਹੈ? ਸਮਾਜ ਵਿੱਚ ਫਿਰ ਕੋਈ ਦੇਖਦਾ ਹੀ ਨਹੀਂ ਹੈ ਕੋਈ ਬੁਲਾਉਂਦਾ ਨਹੀਂ ਹੈ ਨਾ ਆਪਣੇ ਮੁੰਡਿਆਂ ਨੂੰ ਵੀ ਅਗਰ ਏਦਾਂ ਹੀ ਕਹਿੰਦਾ ਵੀ ਉਹਦੇ ਨਾਲ ਹੀ ਜਾਣਾ ਹੈ। ਹੁਣ ਤੁਸੀਂ ਛੱਡ ਗਏ ਬਿਲਕੁਲ? ਹਾਂਜੀ ਬਿਲਕੁਲ। ਬੜੀ ਖੁਸ਼ੀ ਦੀ ਗੱਲ ਹੈ। ਦੇਖੋ ਇਹਨਾਂ ਨੇ ਠਾਣਿਆ ਕਿ ਮੈਂ ਆਪਣੀ ਸਮਾਜ ਦੀ ਮੁਖਿਆਧਾਰਾ ਨਾਲ ਫਿਰ ਤੇ ਜੁੜਨਾ ਹੈ ਤੇ ਜਿਹੜੀ ਸਮਾਜ 'ਚ ਸਾਡੀ ਇੱਜ਼ਤ ਹੈ ਉਹਨੂੰ ਫਿਰ ਤੇ ਬਰਕਰਾਰ ਕਰਨਾ ਹੈ। ਤੇ ਇੱਥੇ ਨਾਲਾਗੜ੍ਹ ਦੇ ਵਿੱਚ ਨਿਊ ਸੈਨੇਟਰੀ ਹੋਮ ਦੇ ਵਿੱਚ ਆਏ ਇੱਕ ਹਫ਼ਤਾ ਦਵਾਈ ਖਾਣ ਤੋਂ ਬਾਅਦ ਹੁਣ ਇਹਨਾਂ ਨੂੰ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇੱਥੇ? 2 ਮਹੀਨੇ। 2 ਮਹੀਨੇ ਦੇ ਵਿੱਚ ਅੱਜ ਇਹ ਬਿਲਕੁਲ ਰਿਲੈਕਸ ਹੈ ਕਿਉਂਕਿ ਉਸ ਤੋਂ ਬਾਅਦ ਇੱਥੇ ਐਕਸਰਸਾਈਜ਼ਾਂ ਤੇ ਕਾਉਂਸਲਿੰਗ ਚੱਲਦੀ। ਉਸ ਤੋਂ ਬਾਅਦ ਤੁਸੀਂ ਛੱਡ ਸਕਦੇ ਹੋ ਕਿਸੇ ਵੀ ਮੈਂ ਆਪਣੇ ਪੂਰੇ ਹਿੰਦੁਸਤਾਨ ਦੇ ਬੱਚਿਆਂ ਨੂੰ ਗੱਲ ਕਹਿਣੀ ਚਾਹੁੰਦਾ ਪੰਜਾਬ ਦੇ ਬੱਚਿਆਂ ਨੂੰ ਹਿਮਾਚਲ ਦੇ ਬੱਚਿਆਂ ਨੂੰ ਕਿ ਸਾਡੇ ਜਿਹੜੇ ਵੱਡੇ ਸਾਨੂੰ ਨਸ਼ੇ ਨੂੰ ਪ੍ਰਪੋਜ਼ ਕਰਦੇ ਕਿ ਨਸ਼ਾ ਤੁਸੀਂ ਲਓ ਇਹ ਤੋਂ ਕੁਝ ਨਹੀਂ ਹੁੰਦਾ ਇਹ ਤੋਂ ਵੱਡਾ ਲਓ ਉਹਨਾਂ ਵੱਡਿਆਂ ਤੋਂ ਬਚੋ। ਇਹੋ ਜਿਹੇ ਵੱਡਿਆਂ ਦਾ ਕੀ ਕਰਨਾ ਜਿਹੜੇ ਤੁਹਾਨੂੰ ਮੌਤ ਦੇ ਰਾਸਤੇ 'ਚ ਪਾ ਕੇ ਜਾਂਦੇ। ਤੁਸੀਂ ਬਚੋ ਇਹੋ ਜਿਹੀ ਸੰਗਤ ਤੋਂ ਦੂਰ ਰਹਿਣਾ ਚਾਹੀਦਾ ਅਤੇ ਛੋਟੇ ਨਸ਼ੇ ਤੋਂ ਹੀ ਬੜੇ ਦੀ ਸ਼ੁਰੂਆਤ ਹੁੰਦੀ। ਛੋਟਾ ਨਸ਼ਾ ਇੱਕ ਵਾਰ ਕਰਨ ਲੱਗੇ ਤੁਸੀਂ ਬੈਠਣ ਲੱਗੇ ਉੱਥੇ ਹੀ ਬੜਾ ਨਸ਼ੇ ਕਰਨੇ ਵਾਲੇ ਤੁਹਾਨੂੰ ਸੰਗਤ ਮਿਲ ਜਾਣੀ। ਇਹੀ ਇਹਨਾਂ ਦਾ ਕਹਿਣਾ ਤੁਸੀਂ ਉਹਨਾਂ 'ਚ ਬੈਠਣ ਤੋਂ ਹੀ ਅਵੋਇਡ ਕਰੋ। ਤੇ ਜੈ ਹਿੰਦ ਜੈ ਭਾਰਤ।